बिस्मिल्लाहिर्रहमानिर्रहीम अल्लाहुम्मा सल्ली अला मुहम्मद व अला आलि मुहम्मद व बारिक वसल्लम वसल्लम। लखां करोड़ां दरूद सोने कमली वाले आका हज़रत मुहम्मद अरबी सल्लल्लाहु अलैहि वसल्लम ते आप दी आल ते आप दी साहबा ते। मेरा नाम जी डॉक्टर गगनफर बुखारी है। तुसीं देख रहे हो डॉक्टर गगनफर बुखारी दे परौणे। ਅੱਜ ਸਾਡੇ ਨਾਲ ਜਿਹੜੀ ਸ਼ਖਸੀਅਤ ਸਾਡੇ ਸਟੂਡੀਓ ਵਿੱਚ ਸਾਡੇ ਨਾਲ ਪ੍ਰੋਗਰਾਮ ਵਿੱਚ ਸ਼ਾਮਲ ਨੇ ਉਹ ਬਹੁਤ ਹੀ ਖੂਬਸੂਰਤ ਲੇਖਕਾਂ ਨੇ, ਬਹੁਤ ਹੀ ਅੱਛੀ ਰਾਈਟਰਸ ਨੇ ਤੇ ਬਹੁਤ ਅੱਛੇ ਸਿਆਸਤਦਾਨ ਨੇ, ਬਹੁਤ ਬੜੀ ਸਮਾਜੀ ਸ਼ਖਸੀਅਤ ਨੇ ਹਾਫਜ਼ਾਬਾਦ ਤੋਂ। ਅਸੀਂ ਮੈਮ ਸਿਲਵਰ ਸਿਕੰਦਰ ਜੀ ਤੁਹਾਨੂੰ ਵੈਲਕਮ ਕਰਨੇ ਆ। ਬਹੁਤ ਸ਼ੁਕਰੀਆ, ਤੁਸੀਂ ਨੇ ਬੜਾ ਸਾਡੇ ਲਈ ਟਾਈਮ ਕੱਢਿਆ, ਆਪਣੇ ਬੜੀ ਮਸਰੂਫੀਅਤ ਤੁਹਾਡੇ ਬੜੇ ਰਜੇਵੇਂ, ਤੁਹਾਨੂੰ ਜੀ ਆਇਆਂ ਨੂੰ ਕਹਿੰਦੇ ਆ ਅਸੀਂ। जी बड़ी मेहरबानी, अपने प्यारियां से वक्त कढ़ना पैंदा है, वो भावें जिवें भी कढ़ना पवे। आई थिंक कि वो बड़ा जरूरी होंदा है, जितने प्यार नाल तुसां इनवाइट कीता है फिर वो कढ़ना ही सी वक्त। बहुत शुक्रिया बड़ी मैम, मेहरबानी तुहाडी। बहुत शुक्रिया मैम, ਤੁਸੀਂ ਤਸ਼ਰੀਫ ਲੈ ਕੇ ਆਏ। ਅਸੀਂ ਅਮੂਮੀ ਤੌਰ ਤੇ ਆਰਟਿਸਟਾਂ ਨਾਲ ਗੱਲ ਕਰੀ ਦੀਏ, ਗਾਇਕਾਂ ਨਾਲ ਗੱਲ ਕਰੀ ਦੀਏ, ਸੂਫੀ ਸਿੰਗਰਸ ਨਾਲ ਗੱਲ ਕਰੀ ਦੀਏ, ਲੇਕਿਨ ਕਿਉਂਕਿ ਤੁਸੀਂ ਕਲਮ ਕਿਤਾਬ ਨਾਲ ਜੁੜੇ ਜੇ, ਇੱਕ ਤੁਸੀਂ ਰਵਾਇਤੀ ਸਿਆਸਤਦਾਨ ਨਹੀਂ ਹੈਗੇ, ਤੇ ਮੈਂ ਇਸ ਤੋਂ ਮੇਰਾ ਬੜਾ ਦਿਲ ਕੀਤਾ ਕਿ ਤੁਹਾਡੇ ਨਾਲ ਗੱਲ ਕਰੀਏ, ਕਿਉਂ ਜੋ ਤੁਹਾਡੇ ਟੱਬਰ ਵਿੱਚ ਵੀ ਲਿਖਣ ਦਾ ਰਿਵਾਜ, ਕਿਤਾਬਾਂ ਤੁਹਾਡੀਆਂ ਬਜ਼ੁਰਗਾਂ ਦੀਆਂ ਵੀ ਛਪੀਆਂ ਤੇ ਤੁਸੀਂ ਵੀ ਲਿਖਦੇ ਹੋ, ਤੁਹਾਡੀਆਂ ਵੀ ਕਿਤਾਬਾਂ ਛਪੀਆਂ। ਪਹਿਲੇ ਤਾਂ ਮੈਂ ਗੱਲ ਸ਼ੁਰੂ ਕਰਾਂਗਾ ਕਿ ਵਾਰਿਸ ਸ਼ਾਹ ਨੇ ਫਰਮਾਇਆ, ਬਿਨ ਕਾਰਦੂ ਸਿਵਾ ਕਰ ਦਈਏ, ਬੋਲੀਏ ਨਾਲ ਜ਼ਬਾਨ ਰਸੀਲੀਏ ਨਹੀਂ। ਜਿਹੜਾ ਤੁਹਾਡਾ ਸੁਭਾਅ ਹੈ ਅਮੂਮੀ ਤੌਰ ਤੇ ਸਿਆਸਤਦਾਨਾਂ ਦਾ ਸੁਭਾਅ ਇਲੈਕਸ਼ਨ ਦੇ ਨੇੜੇ ਹੁੰਦਾ ਹੈ, ਇੰਨਾ ਚੰਗਾ ਤੁਹਾਡਾ ਹਮੇਸ਼ਾ ਹੀ ਇੰਜ ਰਹਿੰਦਾ ਹੈ, ਇਹਦੀ ਕੀ ਵਜ੍ਹਾ ਹੈ? ਇਹ ਜੀ ਮੈਂ ਸਮਝਦੀ ਹਾਂ ਕਿ ਤੁਹਾਡੀ ਜਿਹੜੀ ਸਭ ਤੋਂ ਪਹਿਲੀ ਦਰਸਗਾਹ ਹੈ ਨਾ, ਜਾਂ ਜਿਹੜਾ ਤੁਹਾਡੀ ਪਹਿਲੀ, ਜਿਵੇਂ ਅਸੀਂ ਅੰਗਰੇਜ਼ੀ ਚਾਹਨੇ ਕਿ ਤੁਹਾਡੀ ਅਕੈਡਮੀ ਹੈ ਜਾਂ ਸਕੂਲ ਹੈ, ਉਹ ਤੁਹਾਡੀ ਮਾਂ ਦੀ ਗੋਦ ਹੈ। ਔਰ ਅਗਰ ਤੁਹਾਡੀ ਵਾਲਦਾ ਦਾ ਤੁਹਾਡੇ ਤੇ ਸੋਹਬਤ ਹੋਵੇ ਔਰ ਵਾਲਦਾ ਦੀ ਤੁਹਾਡੇ ਤੇ ਜਿਵੇਂ ਉਹਨਾਂ ਸਾਨੂੰ ਰੇਜ਼ ਕੀਤਾ ਹੈ, ਇਹ ਸਾਰਾ ਕ੍ਰੈਡਿਟ ਮੇਰੀ ਮਾਂ ਨੂੰ ਜਾਂਦਾ ਹੈ। ਸਾਨੂੰ ਉਹਨਾਂ ਇੰਜ ਦੀ ਪਰਵਰਿਸ਼ ਦਿੱਤੀ ਕਿ ਅੱਛੇ ਤਰੀਕੇ ਨਾਲ, ਅੱਛੇ اخلاق ਨਾਲ, ਅੱਛੇ ਮਿਜ਼ਾਜ ਨਾਲ ਬੋਲਣਾ ਹੈ, ਉਹ ਫਿਰ ਇਨਸਾਨ ਦੀ ਨੇਚਰ ਬਣ ਜਾਂਦੀ ਹੈ। ਜਿਹੜੀ ਫਿਤਰਤ ਹੋਵੇ ਨਾ, ਉਹ ਨਹੀਂ ਕਦੀ ਵੀ ਬਦਲਦੀ। ਅਗਰ ਤੁਸੀਂ ਅੱਛੀ ਨੀਅਤ ਦੇ ਹੋ ਤਾਂ ਤੁਸੀਂ ਕਦੀ ਵੀ ਬੁਰੇ ਨਹੀਂ ਹੋਵੋਗੇ, ਔਰ ਅਗਰ ਤੁਸੀਂ ਬੁਰੇ ਹੋ ਤਾਂ ਤੁਸੀਂ ਕਦੀ ਅੱਛੇ ਨਹੀਂ ਹੋ ਸਕਦੇ। ਆਦਤਾਂ ਬਦਲਦੀਆਂ ਨੇ, ਫਿਤਰਤ ਨਹੀਂ ਬਦਲਦੀ। ਕੀ ਬਾਤ ਹੈ, ਬਿਲਕੁਲ ਜੀ। ਇਹ ਇੱਕ ਜਿਹੜਾ ਰੁੱਖ ਹੋਵੇ ਤੇ ਥੱਲੇ ਜਿਹੜਾ ਰੁੱਖ ਹੁੰਦਾ ਹੈ ਉਹ ਸਾਰਾ ਅਸਰ ਹੁੰਦਾ ਹੀ ਰਹਿੰਦਾ ਹੈ ਜੀ। ਤੁਹਾਡੀ ਤਾਂ ਟੱਬਰ ਦੇ ਵਿੱਚ ਮੈਂ ਦੇਖਿਆ ਹੈ ਕਿ ਤੁਹਾਡੇ ਫੈਮਿਲੀ ਦੇ ਵਿੱਚ ਬਸ਼ੀਰੁੱਲਾ ਸਾਹਿਬ ਸਨ, ਭਾਵੇਂ ਤੁਹਾਡੇ ਦਾਦਾ ਜੀ, ਜਾਂ ਮਤਲਬ ਇਸ ਤਰੀਕੇ ਬਾਕੀ ਜਿਹੜੇ ਮੈਂਬਰ ਨੇ ਸਾਰੇ ਹੀ ਬੜੇ ਚੰਗੇ ਸੁਭਾਅ, ਬੜੇ ਚੰਗੇ ਸੁਭਾਅ ਵਾਲੇ ਨੇ, ਬਹੁਤ ਹੀ ਅੱਛੇ। ਅੱਛਾ ਮੈਮ, ਸਿਆਸਤ ਬਾਰੇ ਥੋੜੀ ਜਿਹੀ ਗੱਲ ਕਰਾਂਗੇ ਐਂਡ ਤੇ। ਤੁਸੀਂ ਕਲਮ ਕਿਤਾਬ ਨਾਲ ਕਿਵੇਂ ਜੁੜੇ? ਤੁਸੀਂ ਮਤਲਬ ਇੱਕ ਚੌਧਰੀਆਂ ਦੇ ਘਰਾਂ ਦੇ ਵਿੱਚ ਤਾਂ ਮਤਲਬ ਇੰਨਾ ਨਹੀਂ ਹੁੰਦਾ, ਤੁਸੀਂ ਇੱਕ ਫੀਮੇਲ ਹੋ ਕੇ ਤੇ ਇੰਨਾ ਕੰਮ ਕੀਤਾ, ਤੁਸੀਂ ਇੰਨਾ ਕੁਝ ਲਿਖਿਆ, ਤੁਸੀਂ ਸ਼ਾਇਰੀ ਬਹੁਤ ਅੱਛੀ ਕਰਦੇ ਜੀ। जी शायरी मैं अपने वालिद वास्ते कीती। मैं 5 किताबां लिखियां ने और ਉਹਨਾਂ ਦੇ ਵਿੱਚ 3 ਅੰਗਰੇਜ਼ੀ ਦੀਆਂ ਸਨ, 2 ਉਰਦੂ ਦੀਆਂ ਸਨ। ਇੱਕ ਦਾ ਨਾਮ ਵਫਾਕ ਦੀਪ ਸੀ, ਇੱਕ ਦਾ ਨਾਮ ਟੂਟਾ ਆਇਨਾ ਸੀ, ਤੇ ਇੰਗਲਿਸ਼ ਦੀਆਂ ਜਿਹੜੀਆਂ ਸਨ ਉਹ ਰਿਫਲੈਕਸ਼ਨ ਸੀ, ਇੱਕ ਦਾ ਨਾਮ ਵੇਵ ਸੀ, ਇੱਕ ਦਾ ਸੀ। तो ਸਿਮਿਲਰ ਹੀ ਕਿਤਾਬਾਂ ਨੇ। ਉਹ ਇੱਕ ਬੱਚੀ ਜਿਵੇਂ ਬਾਪ ਨੂੰ ਮਿਸ ਕਰਦੀ, ਉਹਦੇ ਅੰਦਰ ਖਲਾ ਹੁੰਦੀ ਏ, ਉਹ ਫਿਰ ਖਲਾਵਾਂ ਬਹੁਤ ਸਾਰੀਆਂ ਚੀਜ਼ਾਂ ਵਿਰਸੇ 'ਚ ਵੀ ਮਿਲਦੀਆਂ ਨੇ। ਮੇਰੀ ਖਾਲਾ ਵੀ ਰਾਈਟਰ ਨੇ ਔਰ ਮੇਰੇ ਦਾਦਾ ਜੀ ਬਹੁਤ ਅੱਛੀ ਸ਼ਾਇਰੀ ਕਰਦੇ ਸਨ। ਇਹ ਚੀਜ਼ਾਂ ਵਿਰਾਸਤ 'ਚ ਤੁਹਾਨੂੰ ਲੱਭ ਜਾਂਦੀਆਂ ਨੇ। ਮੇਰਾ ਇਤਨਾ ਵੱਡਾ ਕੋਈ ਕਮਾਲ ਨਹੀਂ, ਲੇਕਿਨ ਜਦੋਂ ਮੈਂ ਲਿਖਣੀ ਔਰ ਉਸ ਤੋਂ ਬਾਅਦ ਮੈਂ ਆਪ ਪੜ੍ਹਨੀ ਆ ਤੇ ਉਹ ਯਕੀਨ ਨਹੀਂ ਆਉਂਦਾ ਕਿ ਆਪ ਹੀ ਲਿਖੀ ਹੋਈ ਹੈ। ਤੇ ਇਹ ਵੀ ਅੱਲਾ ਦੀ ਰਹਿਮਤ ਹੁੰਦੀ, ਮੇਰਾ ਕੋਈ ਇਤਨਾ ਵੱਡਾ ਕਮਾਲ ਨਹੀਂ। ਵੈਸੇ ਕਿਹਾ ਜਾਂਦਾ ਹੈ, ਕਿਉਂਕਿ ਅਸੀਂ ਵੀ ਲਿਖਣ ਲਿਖਾਉਣ ਨਾਲ ਜੁੜੇ ਹਾਂ। ਮੈਂ ਆਪਣੇ ਜਿਵੇਂ ਨਾਨਾ ਜੀ ਦਾ ਤੁਹਾਨੂੰ ਦੱਸਿਆ, ਸੀਦਾਰ ਹੁਸੈਨ ਬੁਖਾਰੀ ਸਾਹਿਬ ਬਹੁਤ ਕਿਤਾਬ ਨਾਲ ਪ੍ਰੀਤ ਕਰਦੇ ਸੀ। ਮੈਨੂੰ ਉਹਨਾਂ ਨੇ ਹਮੇਸ਼ਾ ਆਪਣੇ ਜ਼ੀਰੇ ਸਾਇਆ ਰੱਖਿਆ, ਉਹਨਾਂ ਨੇ ਸਿਖਾਇਆ, ਲਿਖਣ ਲਿਖਾਉਣ ਨਾਲ ਜੋੜਿਆ। ਤੁਸੀਂ ਲਫ਼ਜ਼ਾਂ ਨਾਲ ਕਿੰਨਾ ਕੁ ਗੂੜਾ ਤਾਲੁਕ ਬਣਾਇਆ ਹੈ ਲਿਖਣ ਲਈ? ਕੀ ਲਫ਼ਜ਼ ਤੁਹਾਡੇ ਨਾਲ ਉੱਠਦੇ, ਬੰਦੇ, ਖਲੋਂਦੇ ਨੇ, ਖਾਂਦੇ ਪੀਂਦੇ ਨੇ ਤੁਹਾਡੇ ਨਾਲ? ਕਿੰਨਾ ਗੂੜਾ ਤਾਲੁਕ ਹੈ ਲਫ਼ਜ਼ਾਂ ਦਾ ਤੁਹਾਡੇ ਨਾਲ? ਮੈਂ ਸਮਝਦੀ ਹਾਂ ਕਿ ਜਿਹੜੀ ਇਲਮ ਹੈ ਨਾ ਜੀ, ਜਿਹੜਾ ਇਲਮ, ਉਹ ਇਨਸਾਨ ਦੀ ਜ਼ਿੰਦਗੀ ਚੋਂ ਜਾਣਾ ਨਹੀਂ ਚਾਹੀਦਾ, ਉਮਰ ਭਾਵੇਂ ਕੋਈ ਵੀ ਹੋਵੇ। ਤੇ ਲਫ਼ਜ਼ ਜਿਹੜੇ ਨੇ ਤਨਹਾਈ ਤੇ ਬਹੁਤ ਜ਼ਿਆਦਾ ਨੇ, ਕਿਉਂਕਿ ਮੇਰੇ ਦਾਦਾ ਜੀ ਵੀ ਬੜੀ ਯੰਗ ਏਜ ਵਿੱਚ ਵਫਾਤ ਪਾਈ, 28 ਸਾਲ ਦੇ ਸਨ। ਮੇਰੇ ਵਾਲਿਦ ਵੀ 32 ਸਾਲ ਦੇ ਸਨ ਜਦੋਂ ਉਹ ਫੌਤ ਹੋਏ। ਫਿਰ ਮੇਰਾ
ਇੱਕੋ ਇੱਕ ਭਰਾ ਸੀ ਤੇ ਉਹ ਫੌਤ ਹੋਇਆ 27 ਸਾਲ ਦਾ। ਫਿਰ ਉਸ ਤੋਂ ਬਾਅਦ ਉਹਦਾ ਬੇਟਾ ਸੀ ਸ਼ਵਾਦ ਸਿਕੰਦਰ, ਉਹ 6 ਸਾਲ ਦਾ ਫੌਤ ਹੋਇਆ। ਤੇ ਲਫ਼ਜ਼ ਜਿਹੜੇ ਨੇ ਮੇਰੇ ਤਨਹਾਈ ਦੇ ਨੇ ਔਰ ਦੁੱਖ ਦੀ ਸ਼ਾਇਰੀ ਹੈ। ਉਹ ਇਤਨੀ ਜ਼ਿਆਦਾ ਖੁਸ਼ੀ ਦੀ ਸ਼ਾਇਰੀ ਮੈਂ ਕੀਤੀ ਨਹੀਂ। ਜਿतनी भी मैं शायरी ਕੀਤੀ ਉਹ ਦੁੱਖ और दर्द ਦੀ ਸ਼ਾਇਰੀ ਹੈ। बड़ा तुसां ने बड़े सदमे देखे ने जी, अल्लाह ताला तुहानू सलामत रखे। जी ते अच्छा मैम, कोई नसर भी लिखी इलाही तुसां ने? आमीन। कोई नसर भी लिखी तुसां कि सिर्फ जी पोएट्री की शायरी सिर्फ? जी मैं शायरी की थी और मैं नज़्मा भी लिखिया और मैं एक कहानी भी लिखी सी। अच्छा, वो रिफ्लेक्शन सी सही, अंग्रेजी दी सी। अच्छा, जी सही हाँ बहुत जी अच्छा। अच्छा ਤੁਸੀਂ ਸਭ ਤੋਂ ਪਹਿਲੇ ਜਿਹੜੀ ਸ਼ਾਇਰੀ ਕੀਤੀ, ਪਰੋਠੀ ਦੀ ਸ਼ਾਇਰੀ ਜਿਹਨੂੰ ਕਹਿੰਦੇ ਆ ਅਸੀਂ, ਉਹ ਕੋਈ ਸਾਡੇ ਨਾਲ ਸਾਂਝੀ ਕਰੋਗੇ ਤੁਸੀਂ? जी ਉਹ ਉਰਦੂ ਵਿੱਚ ਸੀ। ਜੀ ਉਦੋਂ ਮੈਂ ਛੋਟੀ ਸਾਂ, 11 ਜੀ ਸਾਲ ਦੀ ਸਾਂ, ਕੋਈ ਉਹ ਖਾਸ ਹੀ ਨਹੀਂ। लेकिन उस उम्र दी बच्ची आस्ते वो काफी ज्यादा मतलब जी आस्ते जी रिलीज सी। लेकिन जी हुण दी एज च ऑब्वियसली वो बचपना सी। वो मैं अपने वालिद ते लिखी गया है अब वापसी का, ना कोई था ना कोई है, चलो अब खाक में ये लाजमी था, ना कोई था ना कोई है, सुकून मिलेगा मुझे मिट्टी की गोद में सोकर, ऐसे रुखसत न कर मुझको इस दर्द से रोकर, इस जवानी के उलझने का गम नहीं मुझे, गम तो है इन गमों को छुपाने का, रंजिश तेरा साथ छोड़ने की है मुझे, दुख है दिल लगाकर चले जाने का, तू अपनी दुनिया में मगन, मेरी हालत की तुझे क्या खबर ए हम सफर, चले जाएंगे तेरी दुनिया से दूर, ढूंढे से रास्ता नहीं मिलेगा ए हम सफर, मेरे दिल की नगरी इस गम में चूर हो गई, न कभी चाहत हुई तुझे कि तेरी जिंदगी तुझसे कितनी दूर हो गई, गमों का आसमां टूटा मेरे ऊपर, गमों का आसमां टूटा मेरे ऊपर, अगो मेरे अल्फाज कोई छोड़ोगे एक कोई सेकंड। गल गमों नहीं। का आसमां टूटा मेरे ऊपर, आंसुओं की बारिश ने साथ छोड़ा ना मेरा, मगर हार कर मैंने साथ जिंदगी छोड़ा तेरा। ਇਹ ਮੈਨੂੰ ਤਕਲੀਫ ਦਿੰਦੀਆਂ ਨੇ ਚੀਜ਼ਾਂ ਜਦੋਂ ਮੈਂ ਯਾਦ ਕਰਦੀ ਹਾਂ ਕਿ ਮੈਂ ਕਿਸ ਵਾਸਤੇ ਲਿਖੀ ਇਹ, ਔਰ ਲਿਖੀ ਵੀ ਕਬਰਸਤਾਨ ਵਿੱਚ ਬਹਿ ਕੇ ਸੀ। ਇਹ बहुत ਕਬਰਸਤਾਨ ਵਿੱਚ ਬਹਿ ਕੇ ਆਪਣੇ ਵਾਲਿਦ ਦੀ ਕਬਰ ਤੇ हालत ਲਿਖੀ लिखी, ਸੀ। बिल्कुल ये बड़ी जी बहुत बड़ी हौसले ਜੀ वाली गल है। ਇਹ ਜਿੰਦੇ ਤੇ ਗੁਜ਼ਰੀ ਹੋਵੇ ਨਾ, हाँ जी बिल्कुल, ਜਿੰਦੇ ਤੇ ਗੁਜ਼ਰੀ ਹੋਵੇ ਨਾ, ਇਹ ਉਨ ਸਿਰਫ ਪਤਾ ਹੁੰਦਾ ਹੈ। बहुत पता है। ਦੂਜੇ ਲੋਕ ਮਜ਼ਾਕ ਉਡਾਉਣ ਵਾਸਤੇ ਬੈਠੇ ਹੁੰਦੇ ਨੇ, ਦੂਜੇ ਲੋਕਾਂ ਵਿੱਚ ਮੁਨਾਫਕਤ ਬਹੁਤ ਹੈ। ਅਲਹਮਦੁਲਿਲਾ ਕਿ ਸਾਡੀ ਮਾਂ ਸਾਨੂੰ ਸਿਖਾਇਆ ਕਿ ਨਾ ਮੁਨਾਫਕਤ ਕਰਦੀ ਹੈ, ਜੋ ਹੈ ਉਹ ਉਹੀ ਗੱਲ ਕਰਦੀ ਹੈ। ਲੋਕਾਂ ਦੇ ਵਿੱਚ ਬਹੁਤ ਸਾਰੀਆਂ ਕੁਆਲਿਟੀਆਂ ਨੇ ਮਜ਼ਾਕ ਉਡਾਉਣ ਦੀਆਂ ਕਿ ਹੁਣ ਸ਼ਾਇਰਾ ਬਣ ਗਈ ਹੈ, ਇਹ ਹੁਣ ਫਲਾਣ ਹੋ ਗਈ, ਇਹ ਹੁਣ ਸਿਆਸਤ ਵਿੱਚ ਆ ਗਈ। ਮੈਂ ਲੋਕਾਂ ਦੀਆਂ ਗੱਲਾਂ ਦਾ ਅਸਰ ਕੋਈ ਨਹੀਂ ਹੁੰਦਾ, ਅਲਹਮਦੁਲਿਲਾ ਪਰਵਾਹ ਕੋਈ ਨਹੀਂ ਹੁੰਦੀ। ਅਸੀਂ ਐਸ ਕੰਨੋਂ ਸੁਣੀ ਔਰ ਐਸ ਕੰਨੋਂ ਮੈਂ ਕੱਢ ਕੱਢ ਛੱਡਣੀ। ਛੱਡੀ, ਬਹੁਤ ਬੜੀ ਗੱਲ ਹੈ। ਇਹ ਬਹੁਤ ਬੜੀ ਗੱਲ ਹੈ ਜੀ, ਇਹ ਤੁਹਾਡਾ ਇੱਕ ਬਹੁਤ ਵੱਡਾ ਪਨ ਹੈ। ਜੀ ਤੇ ਮੈਂ ਜਦੋਂ ਦੇਖਣਾ ਵਾ ਹਫ਼ਤਾਬਾਦ ਦਾ ਸਿਆਸੀ ਮਾਹੌਲ ਦੇਖਣਾ ਵਾ ਨਾ ਜੀ, ਮੈਂ ਇਹ ਤੁਹਾਡੇ ਵਰਗੇ ਇੱਕ ਜੀ ਫਿਗਰ ਦੀ ਲੋੜ ਹੈ ਇੱਥੇ। ਮੇਰੇ ਨਾਨਾ ਜੀ ਤੋਂ ਬਾਅਦ ਮੇਰੇ ਨਾਨਾ ਜੀ ਦੀ ਸਿਆਸਤ ਤੁਸੀਂ ਬੜੀ ਚੰਗੀ ਤਰ੍ਹਾਂ ਜਾਣਦੇ ਹੋਵੋਗੇ, ਇਤਿਹਾਸ ਜਾਣਦਾ ਸਾਰਾ, ਜਿਵੇਂ ਉਹਨਾਂ ਨੇ ਸਿਆਸਤ ਕੀਤੀ। ਜੀ ਆਰਿਫ ਹੁਸੈਨ ਜੀ ਬੁਖਾਰੀ ਜੀ ਨੇ, ਬਲਕਿ ਮੈਂ ਬੇਸ਼ੱਕ ਦੋ ਕਿਤਾਬਾਂ ਵੀ ਲਿਖੀਆਂ ਨੇ ਜੀ ਉਹਨਾਂ ਬਾਰੇ, ਬੜੀਆਂ ਤਫਸੀਲ ਨਾਲ ਡਿਸਕਸ ਕੀਤਾ ਉਹਨਾਂ ਦੀ ਲਾਈਫ ਨੂੰ। ਤੇ ਮੈਂ ਉਸ ਜੀ ਸਟੇਸ਼ਨ ਆਵਾਂ ਕਿ ਤੁਸੀਂ ਉਹਨਾਂ ਤੋਂ ਬਾਅਦ ਮੈਨੂੰ ਨਜ਼ਰ ਆਏ ਹੋ ਤੇ ਤੁਸੀਂ ਕਿਤਾਬ ਨਾਲ ਜੁੜੇ, ਤੇ ਮਤਲਬ ਤੁਹਾਡੀ ਇੱਕ ਬੜੀ ਵੱਖਰੀ ਇਹ ਜੀ ਇੱਕ ਤੁਹਾਡੀ ਸ਼ਫਕਤ ਹੈ, ਤੁਹਾਡੀ ਸ਼ਫਕਤ ਹੈ, ਤੁਹਾਡੀਆਂ ਹਾਂ ਅੱਖਾਂ 'ਚ ਮੁਹੱਬਤ ਹੈ, ਤੁਹਾਡੇ ਦਿਲ 'ਚ ਪਿਆਰ ਹੈ। ਮੈਂ ਇਸ ਕਾਬਿਲ ਹੀ ਨਹੀਂ, ਲੇਕਿਨ ਤੁਸੀਂ ਲੋਕ ਇਤਨਾ ਪਿਆਰ ਔਰ ਪਜ਼ੀਰਾਈ ਦਿੰਦੇ ਹੋ ਕਿ ਯਕੀਨ ਕਰੋ ਕਿ ਲੱਗਦਾ ਕਿ ਤੁਸੀਂ ਟੱਬਰ ਹੋ, ਤੁਸੀਂ ਫੈਮਿਲੀ ਹੋ, ਕਿਉਂਕਿ ਮੇਰੀ ਫੈਮਿਲੀ ਤੇ ਕਬਰਸਤਾਨ ਵਿੱਚ ਪਈ ਤੇ ਮੇਰੀ ਫੈਮਿਲੀ ਤੁਸੀਂ ਹੋ। ਤੁਸੀਂ ਰਿਜ਼ਰਵ ਜੀ ਕਰਦੇ ਹੋ ਜੀ, ਤੇ ਤੁਸੀਂ ਬੜਾ ਮਾਣ ਦਿੱਤਾ ਸਾਨੂੰ। ਅੱਛਾ ਤੁਸੀਂ ਪੋਲੀਟੀਸ਼ੀਅਨ ਹੋ, ਟਾਈਮ ਬਾਹਰ ਮੈਂ ਦੇਖਣਾ ਵਾ ਅਕਸਰ ਨਿਊਜ਼ ਦੇ ਉੱਤੇ, ਮੈਂ ਦੇਖਦਾ ਰਹਿੰਦਾ ਵਾ ਤੁਹਾਡੇ ਮਤਲਬ ਵਿਜ਼ਿਟ, ਤੁਸੀਂ ਬਹੁਤ ਜ਼ਿਆਦਾ ਬਾਹਰ ਪ੍ਰੋਗਰਾਮ ਤੁਹਾਡੇ ਬੜੇ ਰੁਝੇਵੇਂ, ਤੇ ਬੱਚਿਆਂ ਲਈ ਕਿਵੇਂ ਟਾਈਮ ਕੱਢਦੇ ਜੀ? ਉਹ ਬੜੇ ਸ਼ਿਕਵੇ ਸ਼ਿਕਾਇਤਾਂ ਕਰਦੇ ਹੋਣਗੇ ਤੁਹਾਨੂੰ ਕਿ ਬੱਚਿਆਂ ਵਾਸਤੇ ਫਿਰ ਮੈਂ ਵੇਖੋ ਨਾ, ਇੱਕ ਚੀਜ਼ ਤਾਂ ਇਗਨੋਰ ਹੋ ਰਹੀ ਹੈ। ਜੀ ਉਹ ਮੇਰੀ ਮੈਰਿਡ ਲਾਈਫ ਵੀ ਹੈ, ਮੇਰੇ ਬੱਚੇ ਵੀ ਨੇ, ਜੀ ਲੇਕਿਨ ਸਭ ਤੋਂ ਜ਼ਿਆਦਾ ਮੈਨੂੰ ਜਨੂਨ ਆਪਣੇ ਮਾਂ-ਬਾਪ ਦਾ ਹੈ। ਉਹਨਾਂ ਦਾ ਨਾਮ ਮੈਂ ਖਤਮ ਨਹੀਂ ਹੋਣ ਦੇਣਾ। ਇਸ ਰਿਵਾਇਤ ਖਤਮ ਕਰਨਾ ਕਿ ਬੇਟਾ ਨਹੀਂ ਰਿਹਾ ਤੇ ਉਹਨਾਂ ਦਾ ਨਾਂ ਖਤਮ ਹੋ ਗਿਆ।
बहुत वड्डी मिसाल है साडे नबी करीम सल्लल्लाहु अलैहि सल्लल्लाहु अलैहि वसल्लम दी वसल्लम बेटी सन जेड़े खातूने जन्नत कहलाए अल्लाहुम्मा सल्ली अला मुहम्मद वाले आले मुहम्मद मोहम्मद ते उन्हां तो नस्ल टुरी कोई गल नहीं अगर मेरा बेटा कोई नहीं मैं तो उन्हां दी पैरां दी खाक दे भी खाक दे बराबर हाँ जुतियां दी खाक दे बराबर हाँ लेकिन बेटी होके मैं चाहनी है कि मैं अपने मां बाप दा नाम मरण नहीं देना मैं लोकां नू क्यों वोट पावां मैं लोकां दा क्यों इलेक्शन लड़ा मैं आप क्यों ना लड़ा और आवाम दी खिदमत क्यों ना करा ताकि उन्हां दियां दुआवां लवां और अपने मां बाप दा नां जिंदा रखा मैंने अपने नां दी कोई नहीं मैंने मियां सलमान सिकंदर दे नां दिए और बेदी बीबी दे नां दिए जेड़ी हमेशा जिंदा रहेगी इंशाल्लाह लोकां दे दिलां च और उन्हां में हमेशा लोकां दे दिलां च जिंदा रखांगी जब तक मेरे साह ने इंशाल्लाह मैं इंशाल्लाह मैं ना जी क्योंकि हाफिजाबाद ਦੇ ਸਿਆਸੀ ਮਾਹੌਲ ਨਾਲ ਬੜਾ ਕਰੀਬ ਤੋਂ ਦੇਖਦਾ ਰਿਹਾ ਅੱਬਾ ਜੀ ਦੇ ਇਲੈਕਸ਼ਨ ਦੇਖਦਾ ਰਿਹਾ ਵਾਂ 93 ਦੇ ਵਿੱਚ 97 ਦੇ ਵਿੱਚ ਛੋਟਾ ਜਿਹਾ ਮੈਂ ਸਾਂ ਮਤਲਬ 10-12 ਸਾਲ ਦਾ ਮੈਂ ਉਹਨਾਂ ਨਾਲ ਦੇਖਣ ਲੱਗਾ ਮੈਂ ਬੇਦੀ ਬੀਬੀ ਜੀ ਬਾਰੇ ਬਹੁਤ ਚੀਜ਼ਾਂ ਸੁਣੀਆਂ ਮੈਨੂੰ ਤ੍ਰਿਸਮਾਤੀ ਜੀ ਸ਼ਖਸੀਅਤ ਲੱਗਦੀਆਂ ਨੇ ਕਹਾਣੀਆਂ ਜਿੱਦਾਂ ਕਿ ਬਹੁਤ ਬੜੀ ਇੱਕ ਉਹ ਤੇ ਨਾ ਉਹਨਾਂ ਦੀ ਜਿਹੜੀ ਸ਼ਖਸੀਅਤ ਸੀ ਜਾਂ ਪਰਸਨੈਲਿਟੀ ਸੀ ਸਾਡੇ ਪੂਰੇ ਖਾਨਦਾਨ ਵਿੱਚ ਕਿਸੇ ਦੀ ਨਹੀਂ ਉਹ ਇਹ ਨਹੀਂ ਦੀ ਮਾਂ ਸਨ ਉਸ ਜ਼ਿਲ੍ਹੇ ਦੀ ਮਾਂ ਸਨ ਔਰ ਹਰ ਕੋਈ ਉਹਨਾਂ ਨਾਲ ਰੋਇਆ ਹੈ ਇਤਨਾ ਰੋਇਆ ਹੈ ਅੱਜ ਤਾਈਂ ਸ਼ੁਰੂ ਹੋ ਗਿਆ ਦੁਨੀਆ ਇੰਜ ਰੋਂਦੀ ਹੈ ਜਿਵੇਂ ਮਤਲਬ ਉਹਨਾਂ ਦੀ ਸੱਕੀ ਮਾਂ ਟੁਰ ਗਈ ਹੈ ਬਿਲਕੁਲ ਇਸੇ ਤਰ੍ਹਾਂ ਹੀ ਮੈਂ ਉਹ ਤੁਹਾਨੂੰ ਦੱਸ ਰਿਹਾ ਨਾ ਜੀ ਜਿਵੇਂ ਇੱਕ ਐਸਾ ਕਿਰਦਾਰ ਹੁੰਦਾ ਹੈ ਕਿ ਜਿਹੜਾ ਬੜਾ ਹੀ ਖੂਬਸੂਰਤੀ ਨਾਲ ਤਖਲੀਕ ਕੀਤਾ ਹੁੰਦਾ ਹੈ ਤੇ ਰੱਬ ਨੇ ਉਹਨਾਂ ਨੂੰ ਬੜਾ ਖੂਬਸੂਰਤ ਦਿਲ ਦਿੱਤਾ ਸੀ ਤੇ ਮੇਰੀ ਜਦੋਂ ਤੁਹਾਡੇ ਨਾਲ ਗੱਲ ਹੁੰਦੀ ਹੈ ਨਾ ਤੇ ਮੈਂ ਨਾ ਕਿ ਟੱਬਰ ਚ ਅਸਰ ਹੀ ਇਸ ਤਰ੍ਹਾਂ ਦਾ ਹੈ ਜੀ ਮੈਨੂੰ ਵਾਰਿਸ ਸ਼ਾਹ ਦਾ ਸ਼ੇਰ ਤੁਹਾਡੇ ਦੇ ਵਿੱਚ ਬੜਾ ਫਿੱਟ ਲੱਗਦਾ ਹੈ ਕਿ ਜਿਹੜਾ ਕਿ ਮੈਂ ਸੁਣਾਇਆ ਸ਼ੁਰੂ ਦੇ ਵਿੱਚ ਹਾਂਜੀ ਬੋਲੀਏ ਨਾਲ ਜ਼ੁਬਾਨ ਰਸੀਲੀਏ ਨਹੀਂ ਬਹੁਤ ਅੱਛਾ ਕੀ ਸਿਆਸੀ ਮੰਜ਼ਰ ਦਾ ਮੈਂ ਦੇਖ ਰਹੇ ਹੋ ਤੁਸੀਂ ਹਾਫਿਜ਼ਾਬਾਦ ਦੀ ਜੇ ਆਵਾਮ ਦੇ ਅੱਲਾਹ ਕਰੇ ਮੁਕੱਦਰ ਚੰਗੇ ਹੋਣ ਹਾਫਿਜ਼ਾਬਾਦ ਦੀ ਆਵਾਮ ਜਿਹੜੀ ਪਿਆਰ ਚਾਹੁੰਦੀ ਹੈ ਸਾਡਾ ਜ਼ਿਲ੍ਹਾ ਪਿਆਰ ਚਾਹੁੰਦਾ ਹੈ ਸਾਡਾ ਜ਼ਿਲ੍ਹਾ ਮੁਹੱਬਤ ਚਾਹੁੰਦਾ ਹੈ ਕੰਮ ਕਿਸੇ ਦਾ ਹੋਵੇ ਨਾ ਹੋਵੇ ਇਹ ਬਹੁਤ ਜ਼ਰੂਰੀ ਨਹੀਂ ਕੰਮ ਮੁਕੱਦਰਾਂ ਨਾਲ ਹੁੰਦੇ ਨੇ ਲੇਕਿਨ ਕੰਮ ਦੀ ਕੋਸ਼ਿਸ਼ ਤੇ ਬੰਦਾ ਕਰੇ ਨਾ ਅਸੀਂ ਲੋਕ ਸੀਟਾਂ ਤੇ ਆ ਜਾਂਦੇ ਆ ਬਰਸਰੇ ਇਕਤਦਾਰ ਆ ਜਾਂਦੇ ਆ ਸਾਨੂੰ ਇਕਤਦਾਰ ਲੱਭ ਜਾਂਦਾ ਹੈ ਅਸੀਂ ਗਰੀਬ ਬੰਦੇ ਨੂੰ ਮਾੜੇ ਨੂੰ ਪੁੱਛਦੇ ਵੀ ਨਹੀਂ ਤੇ ਅਮੀ ਜੀ ਸਿਆਸਤ ਵਿੱਚ ਨਹੀਂ ਸਨ और वो गरीब वास्ते हर वक्त दरवाजा खोल के रखते सन मैं इतनी मुतासिर हाँ अपनी वालदा तो इतनी मुतासिर हाँ कि अल्लाह करे कि मैं हर कदम ते उन्हां आकड़ दे काम कर सका और यकीन मनो कि जेड़ा मैं कली आ के इत्थे बह गई अपने पिंड और बेटियां नूं उत्थे मां दी जरूरत है मैं समझदी हां ये ज्यादा जरूरी काम है अगर मैं कोई अच्छाई करांगी तो अल्लाह मेरी बेटियां नाल अच्छाई आप कर देगा ते बस इस जिद्दोजहद विच मैं लगी हां ਉਹ ਵਾਲਦਾ ਦੀ ਮੁਹੱਬਤ ਜਿਹੜੀ ਹੈ ਨਾ ਲੋਕਾਂ ਦੇ ਦਿਲਾਂ 'ਚ ਇਤਨੀ ਟੁੱਟ ਕੇ ਪਈ ਹੈ ਔਰ ਉਹਨਾਂ ਜਿੱਤਣਾ ਹੈ ਇਨਸ਼ਾਅੱਲਾ ਉਹਨਾਂ ਦੀ ਕਬਰ ਨੂੰ ਮੈਂ ਵੋਟ ਪਾਣਾ ਔਰ ਉਹਨਾਂ ਜਿੱਤ ਜਾਣਾ ਇਨਸ਼ਾਅੱਲਾ ਤਾਲਾ ਅੱਲਾ ਦੇ ਹੁਕਮ ਦੇ ਨਾਲ ਬਹੁਤ ਸਾਰੀਆਂ ਦੁਆਵਾਂ ਤੁਹਾਡੇ ਨਾਲ ਨੇ ਜੀ ਤੇ ਆਖਰ ਦੇ ਵਿੱਚ ਤੁਹਾਡਾ ਜ਼ਿਆਦਾ ਟਾਈਮ ਲੈਣਾ ਕਿਉਂਕਿ ਤੁਸੀਂ ਡੇਰੇ ਛੂਟ ਕੇ ਆਏ ਹੋ ਸਪੈਸ਼ਲ ਸਾਡੇ ਨਾਲ ਗੱਲ ਕਰਨ ਲਈ ਆਖਰ ਦੇ ਵਿੱਚ ਇਹ ਤੁਹਾਡੇ ਕੋਲ ਪੁੱਛਾਂਗੇ ਪੰਜਾਬੀ ਮਾਂ ਬੋਲੀ ਦਾ ਕਿਉਂਕਿ ਅਸੀਂ ਮੈਂ ਆਪਣੇ ਆਪ ਨੂੰ ਕੰਮਾ ਕੀਨਾ ਮਾਂ ਬੋਲੀ ਦਾ ਪੰਜਾਬੀ ਨਾਲ ਜੁੜੇ ਆ ਤੇ ਮਾਂ ਬੋਲੀ ਦੇ ਬਾਰੇ ਤੁਸੀਂ ਦੋ ਸ਼ਬਦ ਕਹੋ ਕਿ ਸਾਨੂੰ ਪੰਜਾਬੀ ਬੋਲਣੀ ਚਾਹੀਦੀ ਹੈ ਤੁਸੀਂ ਕਿਉਂਕਿ ਉਸ ਖਿੱਤੇ ਜੋ ਜਿੱਥੇ ਪੰਜਾਬੀ ਜੀ ਕੀ ਜ਼ਰਾ ਫਿਰ ਤੋਂ ਮੈਂ ਕਹ ਰਿਹਾ ਪੰਜਾਬੀ ਮਾਂ ਬੋਲੀ ਪ੍ਰਤੀ ਪੰਜਾਬੀ ਮਾਂ ਬੋਲੀ ਬਾਰੇ ਤੁਹਾਨੂੰ ਕੁਝ ਕਹਿਣਾ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਕਿ ਸਾਨੂੰ ਪੰਜਾਬੀ ਬੋਲਣੀ ਚਾਹੀਦੀ ਹੈ ਪੰਜਾਬੀ 'ਚ ਗੱਲ ਕਰਨੀ ਚਾਹੀਦੀ ਹੈ ਇਸ ਤਰ੍ਹਾਂ ਕੁਝ ਅਗਰ ਹੈ ਤੇ ਥੋੜਾ ਜਿਹਾ ਸਾਡਾ ਸਾਂਝਾ ਕਰ ਦਿਓ ਮੈਂ ਜੀ ਪੰਜਾਬੀ ਮੈਂ ਜਦੋਂ ਵਲਾਇਤ ਵਾਲਦਾ ਨਾਲ ਜਾਂਦੀ ਸਾਂ ਜਾਂ ਆਪਣੇ ਬਿਲਾਲ ਸਿਕੰਦਰ ਭਰਾ ਨਾਲ ਜਾਂਦੀ ਸਾਂ ਅਸੀਂ ਹਰ ਸਮਝ ਵਲਾਇਤ ਜਾਂਦੇ ਸਾਂ ਸਨ ਮਾਂ ਕਿਸੇ ਸ਼ੈ ਦੀ ਕਮੀ ਛੱਡੀ ਨਹੀਂ ਨਾ ਪੂਰਾ ਵਰਲਡ ਅਸੀਂ ਫਿਰ ਲਿਆ ਉਸ ਏਜ ਵਿੱਚ ਲੋਕ ਤਸੱਵਰ ਕਰਦੇ ਪਏ ਹੁੰਦੇ ਨੇ ਖਾਬ ਵੇਂਦੇ ਪਏ ਹੁੰਦੇ ਨੇ ਇਤਨਾ ਕੁਝ ਸਾਨੂੰ ਵਿਖਾਇਆ ਅਸੀਂ ਉੱਥੇ ਜਾ ਕੇ ਵੀ ਪੰਜਾਬੀ ਬੋਲਦੇ ਸਨ ਔਰ ਕੋਈ ਅਗਰ ਉੱਥੇ ਕੋਈ ਲੱਭ ਜਾਂਦਾ ਸੀ ਨਾ ਕੋਈ ਉਰਦੂ ਸਪੀਕਿੰਗ तो पूछता सी कि आप किस इलाके से हैं केड़े पास से हो तुसी फिर ਅਸੀਂ ਦੱਸਦੇ ਸੀ ਕਿ ਹਾਫਿਜ਼ਾਬਾਦ ਤੋਂ ਮੇਰੀ ਵਾਲਦਾ ਸਨ ਆਦਤ ਸੀ ਮੈਨ ਔਰ ਬਿਲਾਲ ਸਿਕੰਦਰ ਨੂੰ ਆਪਸ ਵਿੱਚ ਅੰਗਰੇਜ਼ੀ ਬੋਲਣ ਦੀ ਜਾਂ ਅਸੀਂ ਅੰਗਰੇਜ਼ੀ ਪੰਜਾਬੀ ਬੋਲਦੇ ਸਾਂ ਉਰਦੂ ਬੋਲਣ ਦਾ ਇਤਨਾ ਸਾਡਾ ਰਿਵਾਜ ਨਹੀਂ ਸੀ ਘਰ ਵਿੱਚ ਹੁਣ ਕਿਉਂਕਿ ਮੇਰੀਆਂ ਬੇਟੀਆਂ ਨੇ ਉਰਦੂ ਬੋਲਦੀਆਂ ਮੇਰੇ ਨਾਲ ਤੇ ਫਿਰ ਮੈਂ ਬੋਲੀਆਂ ਲੇਕਿਨ ਉਹਨਾਂ ਨੂੰ ਵੀ ਠੇਠ ਪੰਜਾਬੀ ਆਉਂਦੀ ਆਪਣੀ मेरे वाली अल्हम्दुलिल्लाह और मैंने कोई कॉम्प्लेक्स नहीं अपनी जबान का मैंने बड़ा फख्र है कि मैं पंजाबी बड़ी ठेठ पंजाबी बोलनी और बड़ी प्योर पंजाबी बोलनी क्योंकि असी है जो
ਅਸੀਂ ਮਿੱਟੀ 'ਚ ਅਸੀਂ ਟੁਰ ਜਾਣਾ ਹੈ। ਇਹੀ ਸਾਡੀ ਸੰਜਾਨ ਹੈ। ਔਰ ਕੋਲੋਂ ਮੇਰਾ ਦਿਲ ਹੈ, ਹਾਫਿਜ਼ਾਬਾਦ ਮੇਰਾ ਜ਼ਿਲ੍ਹਾ ਹੈ, ਔਰ ਇਸ ਦੇ ਨਾਲ ਮੈਨੂੰ ਬੜੀ ਮੁਹੱਬਤ ਹੈ, ਬਹੁਤ ਮੁਹੱਬਤ ਹੈ, ਜਿਤਨੀ ਅੱਖੋਂ ਘੱਟ ਹੈ। ਬੜੇ ਸੋਹਣੇ ਤੁਹਾਡੇ ਜਜ਼ਬਾਤ ਨੇ ਜੀ ਆਪਣੀ ਮਾਂ ਬੋਲੀ ਬਾਰੇ, ਤੇ ਅਸੀਂ ਦੁਆ ਕਰਾਂਗੇ ਕਿ ਰੱਬ ਕਰੇ ਤੁਸੀਂ ਮੈਂਬਰ ਅਸੈਂਬਲੀ ਬਣੋ ਤੇ ਜਾ ਕੇ ਪੰਜਾਬੀ ਲਈ, ਪੰਜਾਬੀ ਦੇ ਹੱਕਾਂ ਲਈ ਗੱਲ ਜ਼ਰੂਰ ਕਰੋ, ਤੇ ਅਸੀਂ ਤੁਹਾਡੇ ਕੋਲ ਕਰਵਾਵਾਂਗੇ ਵੀ ਇਨਸ਼ਾਅੱਲਾ। ਤੁਹਾਡੀ ਦੁਆ ਨਾਲ ਮੈਂ ਇਨਸ਼ਾਅੱਲਾ ਮੈਂਬਰ ਅਸੈਂਬਲੀ ਬਣਾਂਗੀ, ਅਸੈਂਬਲੀ 'ਚ ਜਾਵਾਂਗੀ ਅੱਲਾ ਦੇ ਹੁਕਮ ਦੇ ਨਾਲ। ਇਹ ਜਿਹੜਾ ਖਾਬ ਹੈ ਨਾ, ਇਹ ਹਕੀਕਤ ਹੋਵੇਗਾ, ਇਹ ਖਾਲੀ ਖਾਬ ਨਹੀਂ ਰਹੇਗਾ ਔਰ ਨਾ ਗੱਲਾਂ ਤੱਕ ਰਹੇਗਾ, ਇਹ ਹਕੀਕਤ ਹੋਵੇਗੀ ਇਨਸ਼ਾਅੱਲਾ ਤਾਲਾ, ਕਿਉਂਕਿ ਮੇਰਾ ਗੁਮਾਨ ਮੇਰੇ ਅੱਲਾ ਤੇ ਵੇ ਔਰ ਮੇਰਾ ਮਾਣ ਵੀ ਮੇਰੇ ਅੱਲਾ ਤੇ ਵੇ। ਅੱਲਾ ਮੈਨੂੰ ਲੈ ਕੇ ਜਾਣਾ ਹੈ ਔਰ ਲੋਕਾਂ ਵੇਂਦਿਆ ਰਹਿ ਜਾਣਾ ਹੈ ਕਿ ਅਸੀਂ ਤਾਂ ਮਜ਼ਾਕ ਕਰਦੇ ਸਾਂ, ਅਸਾਂ ਤਾਂ ਬੜਾ ਹਲਕਾ ਲਿਆ ਸੀ। ਇਸ ਤੋਂ ਜਿਨ ਹਲਕਾ ਲਈਏ ਨਾ, ਅੱਛਾ ਮੈਂ ਹਲਕਾ ਪੇ ਲਈਦਾ, ਮੈਂ ਆਪਣੇ ਕੰਮ ਪੂਰੇ ਵੀ ਕਰਦੀ ਹਾਂ ਅਲਹਮਦੁਲਿਲਾ। ਅਲਹਮਦੁਲਿਲਾ, ਅੱਲਾਹ ਤਾਲਾ ਤੁਹਾਨੂੰ ਕਾਮਯਾਬੀਆਂ ਦੇ ਜੀ, ਤੇ ਤੁਸੀਂ ਬਣੋਗੇ ਤੇ ਤੁਸੀਂ ਪੰਜਾਬੀ ਦੇ ਹੱਕਾਂ ਲਈ ਜਾ ਕੇ ਬੋਲੋਗੇ, ਤੁਸੀਂ ਉੱਥੇ ਇਨਸ਼ਾਅੱਲਾ ਅਸੈਂਬਲੀ ਦੇ ਵਿੱਚ ਪੰਜਾਬੀ ਲਈ ਬੋਲੋਗੇ ਤੁਸੀਂ ਇਨਸ਼ਾਅੱਲਾ। ਅਗਰ ਆਖੋਗੇ ਤੇ ਮੈਂ ਅਸੈਂਬਲੀ 'ਚ ਵੀ ਪੰਜਾਬੀ ਬੋਲ ਲਾਂਗੀ, ਇਨਸ਼ਾਅੱਲਾ ਜੀ। ਅਸਾਂ ਤੁਹਾਡੇ ਕੋਲ ਗੱਲ ਕਵਾ ਲਈਏ ਜੀ, ਇਹ ਰਿਕਾਰਡ ਤੇ ਗੱਲ ਆ ਗਈ, ਤੁਸੀਂ ਕੱਲ ਨੂੰ ਬਣ ਜਾਣਾ ਹੈ ਤੇ ਤੁਹਾਨੂੰ ਬੋਲਣੀ ਪੈਣੀ ਹੈ ਇੱਥੇ ਮੈਮ, ਇਨਸ਼ਾਅੱਲਾ। ਮੈਂ ਬੋਲਾਂਗੀ, ਮੈਂ ਜਵਾਨ ਨਹੀਂ ਆ, ਮੈਂ ਕਰਨੀ ਹੈ ਇਨਸ਼ਾਅੱਲਾ। ਇਨਸ਼ਾਅੱਲਾ ਬਹੁਤ ਸ਼ੁਕਰੀਆ ਤੁਹਾਡਾ, ਬਹੁਤ ਸ਼ੁਕਰੀਆ ਤੁਹਾਡਾ ਵੀ। ਅੱਜ ਸਾਡੇ ਨਾਲ ਜੀ ਮੌਜੂਦ ਸਨ, ਮੈਂ ਐਨੀ ਟਾਈਮ ਮੈਂ ਹਾਜ਼ਰ। ਬਹੁਤ ਸ਼ੁਕਰੀਆ, ਸਾਡੇ ਨਾਲ ਮੌਜੂਦ ਸਨ ਜੀ ਬਹੁਤ ਹੀ ਖੂਬਸੂਰਤ ਲੇਖਕਾ, ਬਹੁਤ ਹੀ ਅੱਛੇ ਸਿਆਸਤਦਾਨ ਹਾਫਿਜ਼ਾਬਾਦ ਤੋਂ। ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਨੇ ਆ। ਡਾਕਟਰ ਗੁਰਦੀਪ ਬੁਖਾਰੀ PhD ਪੰਜਾਬੀ ਸਟੂਡੀਓ ਤੋਂ ਇਜਾਜ਼ਤ ਚਾਹੁੰਦਾ ਹੈ। ਰੱਬ ਰੱਖਾ।